ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ। ਇਹ ਮੈਂ ਫੋਟੋ ਲਾਈ ਸੀ ਨਾ ਕਿ ਰੇਅਰ ਅਰਥ ਜਿਹੜਾ ਦੁਨੀਆ ਦੇ 8 ਵੱਡੇ ਮਮਾਲਕ ਜਿਨ੍ਹਾਂ ਦੇ ਵਿੱਚ ਰੇਅਰ ਅਰਥ ਮੌਜੂਦ ਨੇ। ਪੂਰੀ ਦੁਨੀਆ ਜਿੰਨੇ ਰੇਅਰ ਅਰਥ ਮੌਜੂਦ ਨੇ ਉਹਦੇ 'ਚ ਅੱਧੇ ਸਿਰਫ ਚੀਨ 'ਚ ਨੇ। ਬਾਕੀ ਆ ਜਿੰਨੇ 8 ਮੁਲਕ ਨੇ ਇਹਨਾਂ ਸਭ ਦਾ ਰਕਬਾ ਪਾਕਿਸਤਾਨ ਤੋਂ ਹੁਣ ਰੂਸ ਦਾ ਰਕਬਾ ਜਿਹੜਾ ਪਾਕਿਸਤਾਨ ਤੋਂ 20 ਗੁਣਾ ਜ਼ਿਆਦਾ, ਅਮਰੀਕਾ ਅਤੇ ਚੀਨ ਦਾ ਜਿਹੜਾ ਕੋਈ 12 ਗੁਣਾ ਜ਼ਿਆਦਾ ਹੈ, ਅਤੇ ਇੰਡੀਆ ਦਾ ਸਿਰਫ ਗ੍ਰੀਨਲੈਂਡ ਹੈ ਜਿਹਦਾ ਸਾਡੇ ਤੋਂ ਕੋਈ 2.5 ਗੁਣਾ ਜ਼ਿਆਦਾ ਹੈ, ਅਤੇ ਵੀਅਤਨਾਮ ਦਾ ਪਾਕਿਸਤਾਨ ਬਲੋਚਿਸਤਾਨ ਜਿੰਨਾ ਰਕਬਾ, ਲੇਕਿਨ ਉੱਥੇ ਹੈ ਹੀ ਨਹੀਂ ਰਹੇ, ਪਹਾੜ ਨੇ ਉੱਥੇ। ਇਸ ਵਜ੍ਹਾ ਤੋਂ ਵੀ ਉੱਥੇ ਵਾਹਵਾ ਰੇਅਰ ਅਰਥ ਨੇ। ਅਤੇ ਥੱਲੇ ਉਹੀ ਜ਼ਾਹਰ ਜਾਹਲ ਨੇ ਵਿਚਾਰੇ ਪਾਲੇ ਨੇ, ਹੋ ਰਿਹਾ ਰਬੋਟ ਨੇ ਜਾਂ ਕੀ ਨੇ। ਸਭ ਤੋਂ ਵੱਡਾ ਪਾਕਿਸਤਾਨ ਆਰਮੀ ਦਾ ਕਸੂਰ ਇਹ ਵੇ ਕਿ ਉਹਨਾਂ ਨੇ ਇਹਨਾਂ ਨੂੰ ਇਲਮ ਤੋਂ ਮਹਿਰੂਮ ਰੱਖਿਆ। ਮੈਂ ਤਾਂ ਇਹ ਸਮਝਦਾ ਵਾਂ ਇਹ ਜਿਹੜੇ ਜਾਹਲ ਸਾਡੇ ਉੱਥੇ ਜੱਥੇ ਛੱਡੇ ਨੇ ਨਾ, ਸਾਨੂੰ ਇਹ ਦੁੱਖ ਰਹੇਗਾ ਪਾਕਿਸਤਾਨ ਆਰਮੀ 'ਤੇ ਕਿ ਇਹਨਾਂ ਨੂੰ ਪੜ੍ਹਨ ਦੀ ਇਜਾਜ਼ਤ ਦਿੱਤੀ ਹੁੰਦੀ ਅਤੇ ਅੱਜ ਮੁਲਕ ਦੇ ਹਾਲਾਤ ਨਾ ਹੁੰਦੇ। ਅਮਰੀਕਾ ਦਾ ਹੁਣ ਰਕਬਾ ਇੱਕ 98 ਲੱਖ ਮੁਰੱਬਾ ਕਿਲੋਮੀਟਰ, ਸਾਡਾ 8 ਲੱਖ ਹੈ। ਸਾਡੇ ਤੋਂ ਉਹ 12 ਗੁਣਾ ਵੱਡਾ ਹੈ, ਲੇਕਿਨ ਉੱਥੇ ਵੀ ਜਿਹੜੇ ਰੇਅਰ ਅਰਥ ਨੇ ਉਹ ਥੋੜ੍ਹੇ ਨੇ। ਦੂਜੇ ਨੰਬਰ 'ਤੇ ਅੱਜ ਕੱਲ੍ਹ ਅਮਰੀਕਾ ਨੇ ਗ੍ਰੀਨਲੈਂਡ ਨੂੰ ਘੇਰਾ ਪਾਇਆ, ਉਹਦੇ 1.5 ਮਿਲੀਅਨ ਮੈਟਰਿਕ ਟਨ ਨੇ। ਅਤੇ ਗ੍ਰੀਨਲੈਂਡ ਅਤੇ ਪਾਕਿਸਤਾਨ ਦੇ ਵਿੱਚ ਕੋਈ ਅਹਿਮੀਅਤ। ਫਿਰ ਉਹ ਕਹਿੰਦੇ ਨੇ ਕਿ ਉਹ ਆਸਮ ਮਨੀਰ ਨੇ ਜਿਹੜਾ ਬਰੀਫ ਕੇਸ 'ਚ ਪਾ ਕੇ ਕੀ ਦਿੱਤਾ ਸੀ, ਉਹਨੇ ਬਰੀਫ ਕੇਸ 'ਚ ਜਿਹੜੇ ਪਾਕਿਸਤਾਨ 'ਚ ਕੋਈ 5 ਕੁ ਬਰੀਫ ਕੇਸ ਹੈ ਨੇ ਨਾ ਰੇਅਰ ਅਰਥ ਦੇ, ਇੱਕ ਦੇ ਦਿੱਤਾ ਅਤੇ 4 ਬਾਕੀ ਦੇਣੇ ਨੇ। ਜਿਹੜਾ ਨਾ ਜਿੰਨੀ ਜਦੀਦ ਟੈਕਨੋਲੋਜੀ ਨੇ, ਇਲੈਕਟ੍ਰੋਨਿਕਸ ਨੇ, ਹਵਾਈ ਜਹਾਜ਼ ਨੇ, ਫਾਈਟਰ ਜੈਟਸ ਨੇ, ਉਹਨਾਂ 'ਚ ਰੇਅਰ ਅਰਥ ਪੈਂਦੇ ਨੇ। ਇੱਕ ਫਾਈਟਰ ਜੈਟਸ 'ਚ 450 ਕਿਲੋ ਰੇਅਰ ਅਰਥ ਐਲੀਮੈਂਟਸ ਪੈਂਦੇ ਨੇ। ਅਤੇ ਚੀਨ ਨੇ ਸਪਲਾਈ ਰੋਕ ਛੱਡੀ ਸੀ ਨਾ, ਅਤੇ ਅਮਰੀਕਾ ਨੂੰ ਹੁਣ ਪੂਰੀ ਦੁਨੀਆ 'ਚੋਂ ਇੱਕ ਬਰੀਫ ਕੇਸ ਵੀ ਕਿਧਰੋਂ ਮਿਲ ਜੇ ਨਾ, ਅਤੇ ਉਹਨੇ ਉਹ ਲੈ ਲੈਣੇ ਨੇ। ਯਾਨੀ ਥੋੜ੍ਹੇ ਵੀ ਹੋਣਗੇ ਨਾ, ਅਤੇ ਉਹ ਅਮਰੀਕਾ ਕੋਸ਼ਿਸ਼ ਕਰ ਰਿਹਾ ਕਿ 5 ਸਾਲ ਦੇ ਵਿੱਚ ਚੀਨ ਦੀ ਇਸ ਬਲੈਕਮੇਲਿੰਗ 'ਚੋਂ ਨਿਕਲੇ। ਉਹ ਬਲੈਕਮੇਲਿੰਗ 'ਚੋਂ ਨਿਕਲਣ ਵਾਸਤੇ ਗ੍ਰੀਨਲੈਂਡ, ਪਾਕਿਸਤਾਨ, ਜਿੱਥੇ ਜਿੱਥੇ ਵੀ ਕਿਸੇ ਕੋਲ ਥੋੜ੍ਹੇ ਨਹੀਂ ਜਾਂ ਬਹੁਤੇ ਨੇ, ਉਹ 17 ਟੋਟਲ ਐਲੀਮੈਂਟਸ ਨੇ, ਅਤੇ ਉਹਨਾਂ 'ਚੋਂ 1 2 3 4 5 ਵੀ ਕਿਸੇ ਕੋਲ ਹੈ ਨੇ, ਉਹ ਲਈ ਜਾ ਰਹੇ ਨੇ। ਉਹ ਆਉਂਦੇ ਨੇ ਸਾਨੂੰ ਦੇ ਦਿਓ, ਅਤੇ ਇਹ ਇੱਕ ਦਿਨ 'ਚ ਤਾਂ ਜਾਂਦੇ ਨਹੀਂ। ਉਹ ਮਾਈਨਿੰਗ ਇੱਕ ਮੁਸ਼ਕਿਲ ਪ੍ਰੋਸੈਸ ਹੈ। ਪਾਕਿਸਤਾਨ 'ਚ ਤਾਂ ਮਾਈਨਿੰਗ ਹੋ ਨਹੀਂ ਸਕਦੀ। 90% ਜਿਹੜੀ ਉਹਦੀ ਸਫਾਈ ਹੈ, ਪ੍ਰੋਸੈਸਿੰਗ ਹੈ, ਉਹ ਚੀਨ 'ਚ ਹੁੰਦੀ ਹੈ। ਹੁਣ ਅਮਰੀਕਾ ਕੋਸ਼ਿਸ਼ ਕਰ ਰਿਹਾ ਕਿ ਅਮਰੀਕਾ 'ਚ ਵੀ ਪ੍ਰੋਸੈਸਿੰਗ ਸ਼ੁਰੂ ਹੋਏ, ਥੋੜ੍ਹਾ ਉਹ ਆਪਣੇ ਉੱਤੇ ਇਨਹਿਸਾਰ ਕਰਨ ਤਾਂ ਕਿ ਚੀਨ ਦੀ ਬਲੈਕਮੇਲਿੰਗ 'ਚ ਨਿਕਲਣ। ਲੇਕਿਨ ਇਹ ਜਿਹੜੇ ਸਾਡੇ ਪਸ਼ਤੂਨ ਔਰ ਬਲੋਚ ਕੌਮ ਪ੍ਰਸਤ ਜਿਹੜੇ ਜਾਹਲਾਂ ਦੇ ਵੀ ਪਿਓ ਨੇ, ਇਹ ਕਹਿ ਰਹੇ ਨੇ ਜੀ ਪਾਕਿਸਤਾਨ, ਉਹ ਜਿਹੜੇ ਸਹੀ ਇਲਜ਼ਾਮਾਤ ਨੇ ਨਾ ਉਹ ਲਾਇਆ ਕਰੋ। ਮਤਲਬ ਪਾਕਿਸਤਾਨ ਆਰਮੀ ਲੁੱਟ ਰਹੀ ਹੈ, ਅਤੇ ਤੁਸੀਂ ਕੀ ਅਫਗਾਨ ਆਰਮੀ ਨੂੰ ਲੈ ਕੇ ਆਉਣਾ ਜਿਹਨੇ ਉਹ ਕੱਢੇ ਆ ਕੇ? ਕੌਣ ਕੱਢੇਗਾ? ਹਕੂਮਤ ਪਾਕਿਸਤਾਨ ਨੇ ਮਾਦਨੀਆਤ ਕੱਢਣੀਆਂ ਨੇ। ਹੁਣ ਉਸ ਮਾਦਨੀਆਤ ਜਾਂ ਥੋੜ੍ਹੀਆਂ ਬਹੁਤ ਜਿਹੜੀਆਂ ਹੈ ਨੇ, ਅਸਲ 'ਤੇ ਉਹ ਤੁਹਾਡਾ ਜਿਹੜਾ ਦਿਮਾਗ ਖਾਲੀ ਹੈ, ਜਿਹਦੇ 'ਚ ਭੂਸਾ ਭਰੇ ਹੈ, ਉਹਦੇ 'ਚ ਅਕਲ ਆਈਏ ਅਤੇ ਫਿਰ ਮਾਦਨੀਆਤ ਦੀ ਲੋੜ ਹੀ ਨਹੀਂ ਰਹਿੰਦੀ। ਜਿਨ੍ਹਾਂ ਕੌਮਾਂ ਨੇ ਆਪਣੇ ਨੌਜਵਾਨਾਂ ਦੇ ਦਿਮਾਗਾਂ 'ਤੇ ਕੰਮ ਕੀਤਾ ਨਾ, ਇਲਮ ਦਿੱਤਾ, ਉਹਨਾਂ ਨੂੰ ਸ਼ਊਰ ਦਿੱਤਾ, ਹੁਨਰ ਸਿਖਾਇਆ, ਉਹਨਾਂ ਨੂੰ ਮਾਦਨੀਆਤ ਦੀ ਹਾਜਤ ਹੀ ਕੋਈ ਨਹੀਂ ਹੈ। ਉਹ ਦੂਸਰਿਆਂ ਦੀਆਂ ਮਾਦਨੀਆਤ ਲੈ ਕੇ ਪ੍ਰੋਸੈਸ ਕਰਕੇ ਅਤੇ ਦੁਨੀਆ 'ਤੇ ਅੱਗੇ ਨੇ। ਹੁਣ ਚੀਨ ਹੈ, ਉਹਦੇ ਕੋਲ ਤੇਲ ਤੂਲ ਕੋਈ ਨਹੀਂ ਸੀ ਹੈ, ਉਹ ਸਾਰੀ ਦੁਨੀਆ ਦੀ ਇੰਡਸਟਰੀ ਚੀਨ 'ਚ ਲੱਗੀ ਸੀ। ਚੀਨ ਨੇ ਕੀ ਕੀਤਾ, ਉਹ ਤੇਜ਼ੀ ਨਾਲ ਕੀ ਕਰ ਰਿਹਾ ਕਿ ਵਾਹ ਨਾਲ ਬਣਾ ਰਿਹਾ, ਪਾਣੀ ਨਾਲ ਬਣਾ ਰਿਹਾ ਬਿਜਲੀ, ਅਤੇ ਅੰਨ੍ਹੇਵਾਹ ਸੋਲਰ ਪੈਨਲ ਬਣਾ ਰਿਹਾ, ਤਾਂ ਕਿ ਤੇਲ ਦੇ ਜਿਹੜਾ ਵਸਾਇਲ ਹੈ ਉਹਦਾ ਇਨਹਿਸਾਰ ਮੁੱਕ ਜੇ, ਕਿ ਕੱਲ੍ਹ ਨੂੰ ਜੇ ਜੰਗ ਹੋਏ ਅਤੇ ਜਿਹੜੀ ਤੇਲ ਦੀ ਸਪਲਾਈ ਦੀ ਬਲੈਕਮੇਲਿੰਗ ਹੈ ਉਹ ਮੁੱਕ ਜੇ। ਉਹ ਸਾਰੀ ਬਿਜਲੀ ਉਹਨਾਂ ਦਾ 2060 ਦੇ ਵਿੱਚ ਟਾਰਗੇਟ ਹੈ ਜ਼ੀਰੋ ਕਾਰਬਨ। ਜ਼ੀਰੋ ਕਾਰਬਨ ਦਾ ਮਤਲਬ ਹੈ ਕਿ ਸਾਰੀ ਐਨਰਜੀ ਉਹਨਾਂ ਦੀ ਸੋਲਰ ਪੈਨਲਾਂ ਨਾਲ ਬਣਨੀ ਹੈ, ਉਹ ਜਿਹੜੇ ਹਵਾ ਵਾਲੇ ਪੱਖਿਆਂ ਨਾਲ ਬਣਨੀ ਹੈ, ਅਤੇ ਪਾਣੀ ਨਾਲ ਬਣਨੀ ਹੈ। ਤੇਲ, ਗੈਸ, ਡੀਜ਼ਲ ਮੁੱਕ ਹੀ ਜਾਣੇ ਨੇ। ਇਹ ਵੇ ਉਹਨਾਂ ਦੀ ਸਟ੍ਰੈਟਜੀ। ਅਤੇ ਪਾਕਿਸਤਾਨ ਦੇ ਵਿੱਚ ਦਿਮਾਗ ਹੀ ਸਾਡੇ ਇਸ ਕਾਬਲ ਨਹੀਂ ਹੈ ਕਿ ਅਸੀਂ ਸੋਲਰ ਪੈਨਲ ਬਣਾ ਸਕੀਏ ਜਾਂ ਇੰਦੀਆਂ ਚੀਜ਼ਾਂ ਬਣਾ ਸਕੀਏ, ਅਤੇ ਤੁਹਾਡੇ ਜਿਹੜੇ ਬੰਜਰ ਪਹਾੜ ਨੇ ਪਏ ਹੀ ਰਹਿ ਜਾਣੇ ਨੇ। ਦੁਨੀਆ ਨੇ ਹੋਰ ਕਿਸਮ ਦੀਆਂ ਟੈਕਨੋਲੋਜੀਆਂ 'ਤੇ ਟੁਰ ਜਾਣਾ। ਅਤੇ ਪਾਕਿਸਤਾਨ ਦਾ ਅਸਲ ਮਸਲਾ ਸਾਮਰਾਜੀ ਹੈ, ਸਾਮਰਾਜੀ ਅਦਾਰੇ ਨੇ। ਮੈਂ ਨਹੀਂ ਕਹਿੰਦਾ ਕਿ ਫੌਜ ਜਾਂ ਬਿਊਰੋਕਰੇਸੀ ਸਾਡੇ ਨਾਲ ਸਹੀ ਕਰ ਰਹੀ ਹੈ, ਨਹੀਂ ਕੌਮ ਨਾਲ ਠੀਕ ਹੋ ਰਿਹਾ, ਲੇਕਿਨ ਜਿੰਝ ਤੁਸੀਂ ਕਹਿ ਰਹੇ ਹੋ ਨਾ ਕਿ ਪਾਕਿਸਤਾਨ ਤਰੋੜ ਦੇਣਾ ਅਤੇ ਫਲਾਣ ਕਰ ਦੇਣਾ, ਮਤਲਬ ਸਾਨੂੰ ਪਸ਼ਤੂਨਿਸਤਾਨ ਬਣਾ ਦਿਓ ਅਤੇ ਗ੍ਰੇਟਰ ਬਲੋਚਿਸਤਾਨ, ਅਤੇ ਉੱਥੇ ਦੁੱਧ ਦੀਆਂ ਨਹਿਰਾਂ ਬਹਿਣੀਆਂ ਸ਼ੁਰੂ ਹੋ ਜਾਣੀਆਂ ਨੇ, ਉਹ ਸਾਰਾ ਝੂਠ ਹੈ।
ਤੇ ਇਹ ਪਾਕਿਸਤਾਨ ਆਰਮੀ ਦਾ ਤੁਸੀਂ ਕੁਝ ਵੀ ਨਹੀਂ ਵਿਗਾੜ ਸਕਦੇ। ਇੰਡੀਆ ਨੂੰ ਛਿੱਤਰ ਪਏ ਨੇ, ਪਿਛਲੇ ਸਾਲ ਹੋ ਗਿਆ ਉਹਨਾਂ ਨੂੰ, ਮਈ ਦੇ ਛਿੱਤਰ ਪਏ ਨੇ ਉਹਨਾਂ ਨੂੰ। ਉਦੋਂ ਬਾਅਦ ਮੋਦੀ ਜੀ ਦੀ ਬੋਲਤੀ ਬੰਦ ਹੋ ਗਈ। ਚੀਨ ਨੇ ਕੈਟਾਗੋਰੀਕਲੀ ਆਖਿਆ, ਵਾਜ਼ਿਆ ਤੌਰ 'ਤੇ ਆਖਿਆ ਕਿ ਪਾਕਿਸਤਾਨ ਦੀ ਜਿਹੜੀ ਟੈਰੀਟੋਰੀਅਲ ਇੰਟੈਗਰਿਟੀ ਹੈ, ਟੈਰੀਟੋਰੀਅਲ ਇੰਟੈਗਰਿਟੀ ਦਾ ਪਤਾ ਹੈ ਤੁਹਾਨੂੰ ਕਿ ਪਾਕਿਸਤਾਨ ਦੀ ਜਿਹੜੀ ਜੁਗਰਾਫੀਆਈ ਸਰਹੱਦਾਂ ਨੇ ਉਹਦੇ ਜ਼ਾਮਨ ਅਸੀਂ ਹਾਂ। ਅਸੀਂ ਪਾਕਿਸਤਾਨ ਨੂੰ ਖੱਬੇ ਸੱਜੇ ਨਹੀਂ ਹੋਣ ਦੇਣਾ। ਅਤੇ ਉਹ ਜਿਹੜੇ ਤੁਹਾਡੇ ਆ ਜਹਾਲਤ ਹੈ ਨਾ, ਇਹਦੇ 'ਚੋਂ ਨਿਕਲੋ, ਮੁਲਕ ਦੇ ਵਿੱਚ ਮੁਕਾਲਮੇ ਦੀ ਫਜ਼ਾ ਪੈਦਾ ਕਰੋ। ਜਿਹੜਾ ਮਸਲਾ ਹੈ ਉਹਦੇ 'ਤੇ ਆਓ। ਜਿਹੜਾ ਮੁਲਕ ਤੋਂ ਬਾਹਰ ਕੁੱਦ ਕੇ ਜਾਣ ਡੇ ਹੋ ਨਾ, ਉਹਦੇ ਨਾਲ ਕੱਖ ਨਹੀਂ ਹੋਣਾ, ਨਾ ਜਾ ਸਕਣਾ, ਛਿੱਤਰ ਪੈਣੇ ਨੇ ਉਹਦੇ ਨਾਲ। ਅਤੇ ਬਿਹਤਰ ਇਹ ਵੇ ਕਿ ਜਿਨ੍ਹਾਂ ਦੇ ਨਾਲ ਰਹਿਣਾ ਜੇ ਉਹਨਾਂ ਨਾਲ ਰਹਿਣਾ ਸਿੱਖੋ। ਅਤੇ ਜਿਹੜਾ ਕੰਮ ਹੈ ਕਰਨ ਵਾਲਾ, ਤੁਹਾਡੀ ਸਾਰੀ ਐਨਰਜੀ ਪੰਜਾਬੀਆਂ ਦੇ ਖਿਲਾਫ ਜ਼ਾਇਆ ਹੋ ਰਹੀ ਹੈ। ਮੈਂ ਅੱਜ ਤੱਕ ਇੱਕ ਕੌਮ ਪ੍ਰਸਤ ਵੀ ਨਹੀਂ ਵੇਖਿਆ ਜਿਹਨੇ ਅੰਗਰੇਜ਼ੀ ਨਿਜ਼ਾਮੇ ਤਲੀਮ ਦੇ ਖਿਲਾਫ ਬੋਲਿਆ ਹੋਏ ਕਿ ਇਹਦੀ ਵਜ੍ਹਾ ਤੋਂ ਪਸ਼ਤੂਨ ਜਾਂ ਬਲੋਚ ਮੁੰਡੇ ਜਾਹਲ ਰਹਿ ਗਏ ਨੇ, ਇਲਮ ਤੋਂ ਮਹਿਰੂਮ ਰਹਿ ਗਏ ਨੇ। ਮਹਿੰਗੀ ਤਲੀਮ ਹੈ, ਲਾਹੌਰ ਗ੍ਰਾਮਰ, ਕਰਾਚੀ ਗ੍ਰਾਮਰ, ਬੀਕਨ ਹਾਊਸ ਜਿਹਾ ਸਕੂਲਾਂ 'ਚ ਸਾਨੂੰ ਸਾਡੀ ਜ਼ੁਬਾਨ 'ਚ ਤਲੀਮ ਦੀ ਇਜਾਜ਼ਤ ਦਿਓ। ਆ ਜਾ ਕੇ ਪੰਜਾਬੀਆਂ ਦੇ ਖਿਲਾਫ ਵਿਚਾਰੇ ਬੋਲਦੇ ਨੇ, ਅਤੇ ਪੰਜਾਬੀ ਵੀ ਕੁਛ ਗਾਲਾਂ ਕੱਢਣ ਦੇ ਨੇ, ਉਹਦਾ ਫਾਇਦਾ ਨਹੀਂ ਹੁੰਦਾ। ਮਸਲਨ ਅਸੀਂ ਪਿਛਲੇ ਜਦੋਂ ਦੇ ਪੈਦਾ ਹੋਏ ਹਾਂ, ਅਸੀਂ ਅਮਰੀਕਾ ਨੂੰ ਗਾਲਾਂ ਕੱਢਣ ਡੇ, ਅਮਰੀਕਾ ਨੂੰ ਕੋਈ ਫਰਕ ਨਹੀਂ ਪਿਆ। ਗਾਲਾਂ ਕੱਢਣ ਵਾਲੇ ਹਮੇਸ਼ਾ ਨੁਕਸਾਨ 'ਚ ਰਹਿੰਦੇ ਨੇ। ਜਿਹੜੇ ਲੋਕ ਤਹਮਲ ਨਾਲ ਸੋਚਦੇ ਸਮਝਦੇ ਨੇ ਆਪਣੇ ਮਸਾਇਲ, ਉਹੀ ਹੱਲ ਕਰ ਸਕਦੇ ਨੇ। ਗਾਲਾਂ ਕੱਢਣ ਵਾਲੇ ਜਿਹੜੇ ਨਾ, ਉਹ ਗਾਲਾਂ ਕੱਢੀ ਜਾਂਦੇ ਨੇ, ਛਿੱਤਰ ਖਾਈ ਜਾਂਦੇ ਨੇ, ਅਤੇ ਦੁਨੀਆ 'ਚ ਜ਼ਿਲਤ ਦੀ ਜ਼ਿੰਦਗੀ ਗੁਜ਼ਾਰੀ ਜਾਂਦੇ ਨੇ। ਮੁਸਲਮਾਨ ਪਿਛਲੇ 100-200 ਸਾਲ ਤੋਂ ਜਿਹੜਾ ਨਾ ਗਾਲਾਂ ਕੱਢ ਰਹੇ ਨੇ, ਬੁਰਾ ਕਹਿ ਰਹੇ ਨੇ, ਤਾਂ ਦੁਸ਼ਮਣ ਸਾਡੇ ਨਾਲ ਇਹ ਕਰ ਰਿਹਾ, ਦੁਸ਼ਮਣ ਉਹ ਕਰ ਰਿਹਾ, ਅਤੇ ਆਪਣੇ ਆਪ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਅਤੇ ਇਹ ਹਿਸਾਬ ਤੁਸੀਂ ਪਾਕਿਸਤਾਨ ਦੀ ਸਤ੍ਹਾ 'ਤੇ ਲੈ ਆਓ। ਸਾਰੇ ਕਹਿ ਰਹੇ ਨੇ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ, ਲੇਕਿਨ ਉਸ ਜ਼ਿਆਦਤੀ 'ਚੋਂ ਨਿਕਲਣਾ ਕਿਵੇਂ ਵੇ, ਇਹਦੇ 'ਤੇ ਕੋਈ ਵੀ ਗੱਲ ਨਹੀਂ ਕਰ ਰਿਹਾ, ਅਤੇ ਨਾ ਕੋਈ ਸੋਚ ਰਿਹਾ, ਨਾ ਕੋਈ ਮੁਹੱਕਕ ਪੈਦਾ। ਮੈਨੂੰ ਯਾਰ ਕੋਈ ਬਲੋਚ, ਕੋਈ ਪਸ਼ਤੂਨ ਕੌਮ ਪਰ ਸਿਆਣਾ ਹੋਏ ਤਾਂ ਸਾਨੂੰ ਖੁਸ਼ੀ ਹੋਏਗੀ ਕਿ ਯਾਰ ਇਹ ਬੰਦੇ ਕਿੱਡੇ ਸਿਆਣੇ ਨੇ, ਸਾਡੇ ਤੋਂ ਅੱਗੇ ਲੰਘ ਗਏ ਨੇ। ਅਤੇ ਜਦੋਂ ਤੁਹਾਡੀ ਜਹਾਲਤ ਵੇਖਦੇ ਸਾਨੂੰ ਦੁੱਖ ਹੁੰਦਾ ਹੈ, ਗੁੱਸਾ ਵੀ ਚੜ੍ਹਦਾ। ਅਤੇ ਅੱਲਾ ਕਰੇ ਤੁਹਾਨੂੰ ਵੀ ਅਕਲ ਆ ਜਾਏ ਅਤੇ ਸਾਨੂੰ ਵੀ ਅਕਲ ਆ ਜਾਏ, ਅਤੇ ਪਾਕਿਸਤਾਨ ਦਾ ਕੋਈ ਹੱਲ ਨਿਕਲ ਆਵੇ। ਉਹ ਹੱਲ ਉਹ ਹੀ ਹੈ ਜਿਹੜਾ ਲਾਰਡ ਮਕਾਲੇ ਦਾ ਮਹਿੰਗਾ ਅੰਗਰੇਜ਼ੀ ਨਿਜ਼ਾਮੇ ਤਲੀਮ ਹੈ, ਉਹਦੇ ਖਿਲਾਫ ਸਾਰਿਆਂ ਨੂੰ ਰਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹ ਖਤਮ ਹੋਏਗਾ ਅਤੇ ਸਾਡੇ 'ਚ ਸੋਚਣ ਸਮਝਣ ਦੀ ਸਲਾਹੀਅਤ ਪੈਦਾ ਹੋਏਗੀ। ਇਹ ਵਸਾਇਲ ਸਭ ਤੋਂ ਵੱਡਾ ਵਸੀਲਾ ਅੱਲਾ ਨੇ ਦਿਮਾਗ ਦਿੱਤਾ ਹੈ, ਜੇ ਇਹਨੂੰ ਹੀ ਇਸਤੇਮਾਲ ਨਹੀਂ ਕਰੋਗੇ ਤਾਂ ਦੁਨੀਆ ਦਾ ਕੋਈ ਵਸੀਲਾ ਤੁਹਾਨੂੰ ਤਰੱਕੀ ਨਹੀਂ ਦਵਾ ਸਕਦਾ।